ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹਾਂ। ਸੋ ਅਸੀਂ ਆਪਣੇ ਪਿਛਲੇ ਵਲੌਗ ਦੇ ਵਿੱਚ ਸੈਕੂਲਰਿਜ਼ਮ ਦੇ ਉੱਤੇ ਜਿਹੜਾ ਸੀ ਉਹ ਗੱਲ ਕੀਤੀ ਸੀ। ਇਸੇ ਹੀ ਗੱਲ ਨੂੰ ਜਿਹੜਾ ਹੈ ਅਸੀਂ ਥੋੜਾ ਜਿਹਾ ਹੋਰ ਜਿਹੜਾ ਹੈ ਉਹ ਵਧਾ ਕੇ ਕਰਾਂਗੇ ਕਿ ਇਹ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿਆ ਹੋਵੇਗਾ ਕਿ ਸੈਕੂਲਰ ਤੋਂ ਮੁਰਾਦ ਕਿਸੇ ਧਰਮ ਨੂੰ ਜਿਹੜਾ ਹੈ ਉਹ ਖਤਮ ਕਰਨਾ ਨਹੀਂ ਹੁੰਦਾ, ਬਲਕਿ ਧਰਮ ਨੂੰ ਜਿਹੜਾ ਹੈ ਉਹ ਆਪਣੀ ਜ਼ਾਤ ਤੱਕ ਜਿਹੜਾ ਹੈ ਉਹ ਮਹਿਦੂਦ ਕਰਨਾ ਹੁੰਦਾ ਹੈ। ਤੇ ਇਸ ਦੀਆਂ ਜਿਹੜੀਆਂ ਸਾਨੂੰ ਵੰਗੀਆਂ ਜਿਹੜੀਆਂ ਨੇ ਉਹ ਕਿੱਥੇ ਮਿਲਣਗੀਆਂ? ਤੋ ਇਸ ਦੀਆਂ ਜਿਹੜੀਆਂ ਵੰਗੀਆਂ ਨੇ ਉਹ ਤੇ ਇਸ ਵਕਤ ਜਿਹੜਾ ਪੂਰਾ ਯੂਰਪ ਹੈ ਉਹ ਸੈਕੂਲਰ ਸਟੇਟਾਂ ਦੇ ਉੱਤੇ ਜਿਹੜਾ ਹੈ ਉਹ ਮੁਸ਼ਤਮਿਲ ਹੈ। ਉੱਥੇ ਤੁਸੀਂ ਜਾ ਕੇ ਦੇਖੋ ਕਿ ਹਰ ਧਰਮ ਦੇ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਅਕੀਦੇ ਦੇ ਮੁਤਾਬਕ ਜਿਹੜਾ ਹੈ ਇਬਾਦਤ ਕਰਦੇ ਨੇ, ਲੇਕਿਨ ਸਟੇਟ ਦੇ ਮਾਮਲੇ ਦੇ ਵਿੱਚ ਕਿਸੇ ਵੀ ਧਰਮ ਦਾ ਕਿਸੇ ਵੀ ਫਿਰਕੇ ਦਾ ਕੋਈ ਅਮਲ ਦਖਲ ਜਿਹੜਾ ਨਹੀਂ ਹੈ। ਇਸ ਸੈਕੂਲਰਿਜ਼ਮ ਦੀਆਂ ਜਿਹੜੀਆਂ ਵੱਡੀਆਂ ਵੰਗੀਆਂ ਨੇ ਕਲਚਰਲ ਤੌਰ ਤੇ ਉਹ ਸਾਡੇ ਹਿੰਦੁਸਤਾਨ ਦੇ ਸਮਾਜ ਦੇ ਵਿੱਚ ਜਿਹੜਾ ਹੈ ਉਹ ਬੜੀਆਂ ਪੱਕੀਆਂ ਪੀੜੀਆਂ ਨੇ। ਜੇ ਅਸੀਂ ਆਪਣੇ ਪੀਰਾਂ ਫਕੀਰਾਂ ਦਰਵੇਸ਼ਾਂ ਵੱਲ ਜਿਹੜੇ ਝਾਤੀ ਮਾਰੀਏ ਤੇ ਸਾਨੂੰ ਇਹਨਾਂ ਦੀ ਪੂਰੀ ਹਯਾਤੀ ਜਿਹੜੀ ਹੈ ਉਹ ਸੈਕੂਲਰਿਜ਼ਮ ਤੇ ਜਿਹੜਾ ਹੈ ਉਹ ਨਜ਼ਰ ਆਉਂਦੀ ਹੈ। ਜਿਨ੍ਹਾਂ ਲੋਕਾਂ ਨੂੰ ਅਸੀਂ ਫਕੀਰ ਕਹਿੰਦੇ ਹਾਂ, ਦਰਵੇਸ਼ ਕਹਿੰਦੇ ਹਾਂ, ਮਲੰਗ ਕਹਿੰਦੇ ਹਾਂ, ਇਹਨਾਂ ਨੂੰ ਦੀ ਹਯਾਤੀ ਨੂੰ ਤੁਸੀਂ ਦੇਖੋ। ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਦੱਸਣਾ ਕਿ ਬਾਬਾ ਬੁੱਲੇ ਸ਼ਾਹ ਦੀ ਕਬਰ ਤੇ ਅੱਜ ਵੀ ਹਿੰਦੂ ਜਿਹੜੇ ਨੇ ਉਹ ਹਾਜ਼ਰੀ ਦਿੰਦੇ ਨੇ, ਸਿੱਖ ਜਿਹੜੇ ਨੇ ਉਹ ਹਾਜ਼ਰੀ ਦਿੰਦੇ ਨੇ, ਇਸ ਤਰ੍ਹਾਂ ਈਸਾਈ ਜਿਹੜੇ ਨੇ ਉਹ ਵੀ ਹਾਜ਼ਰੀ ਦਿੰਦੇ ਨੇ। ਇਸ ਤਰ੍ਹਾਂ ਵਾਰਿਸ ਸ਼ਾਹ ਦੀ ਕਬਰ ਤੇ ਵੀ ਦੂਸਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਆਉਂਦੇ ਨੇ। ਇਹਨਾਂ ਲੋਕਾਂ ਦਾ ਇਹਨਾਂ ਧਰਮਾਂ ਦੇ ਜਿਹੜੇ ਲੋਕ ਨੇ ਇਹਨਾਂ ਦਾ ਵਾਰਿਸ ਸ਼ਾਹ ਜਾਂ ਬੁੱਲੇ ਸ਼ਾਹ ਜਾਂ ਇਹਨਾਂ ਦੇ ਇਸ ਕਬੀਲ ਦੇ ਜਿਹੜੇ ਹੋਰ ਸਾਡੇ ਦਰਵੇਸ਼ ਨੇ ਉਹਨਾਂ ਦੇ ਨਾਲ ਕੀ ਸਾਂਝਾ ਹੈ? ਇਹ ਤੇ ਮੁਸਲਮਾਨ ਘਰਾਣੇ ਤੋਂ ਜਿਹੜਾ ਹੈ ਇਹ ਦੇ ਜੰਮਪਲ ਸਨ। ਤੇ ਫਿਰ ਇਹ ਜਿਹੜੇ ਦੂਸਰੇ ਧਰਮਾਂ ਦੇ ਲੋਕ ਨੇ ਇਹ ਕਿਉਂ ਮਸਣ ਕੇ ਇਹਨਾਂ ਦੇ ਮਜ਼ਾਰਾਂ ਤੇ ਅੱਜ ਵੀ ਆਉਂਦੇ ਨੇ? ਉਹਦੀ ਵੱਡੀ ਵਜ੍ਹਾ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਵਰਤਾਰਾ ਸੀ, ਭਾਵੇਂ ਉਹ ਮੁਸਲਮਾਨ ਘਰਾਣਿਆਂ ਦੇ ਵਿੱਚ ਪੈਦਾ ਹੋਏ ਸਨ। ਅੱਛਾ, ਸਾਡੇ ਇਹ ਨਹੀਂ ਕਿ ਸਿਰਫ ਮੁਸਲਮਾਨ ਜਿਹੜੇ ਪੀਰ ਫਕੀਰ ਨੇ ਉਹ ਹੀ ਸੈਕੂਲਰ ਨੇ, ਹਿੰਦੂਆਂ ਦੇ ਵਿੱਚ ਵੀ ਜਿਹੜੇ ਦਰਵੇਸ਼ ਮਲੰਗ ਜਿਹੜੇ ਨੇ ਜਿਹੜੇ ਕਿ ਹਿੰਦੂ ਘਰਾਣੇ ਦੇ ਵਿੱਚ ਪੈਦਾ ਹੋਏ, ਪਰ ਉਹਨਾਂ ਦਾ ਜਿਹੜਾ ਵਰਤਾਰਾ ਸੀ ਉਹ ਸੈਕੂਲਰ ਸੀ। ਉਹ ਕਿਸੇ ਵੀ ਮਜ਼ਹਬ ਦੀ ਜਿਹੜੀ ਹੈ ਤਬਲੀਗ ਨਹੀਂ ਸੀ ਕਰਦੇ। ਬਾਬਾ ਬੁੱਲੇ ਸ਼ਾਹ ਨੇ ਕਿਸੇ ਮਜ਼ਹਬ ਦੀ ਤਬਲੀਗ ਨਹੀਂ ਕੀਤੀ, ਵਾਰਿਸ ਸ਼ਾਹ ਨੇ ਕਿਸੇ ਮਜ਼ਹਬ ਦੀ ਤਬਲੀਗ ਜਿਹੜੀ ਹੈ ਉਹ ਨਹੀਂ ਕੀਤੀ। ਸੋ ਇਹ ਜਿਹੜੇ ਲੋਕ ਨੇ ਇਹਨਾਂ ਨੇ ਆਪਣੇ ਆਲੇ ਦੁਆਲੇ ਜਿਹੜਾ ਮਾਹੌਲ ਬਣਾਇਆ ਸੀ ਉਹ ਸੈਕੂਲਰ ਸੀ। ਇਹਨਾਂ ਕੋਲ ਹਰ ਧਰਮ ਦਾ ਜਿਹੜਾ ਬੰਦਾ ਹੈ ਉਹ ਆ ਕੇ ਬਹਿੰਦਾ ਸੀ ਤੇ ਉਹ ਉਹਦੇ ਉੱਤੇ ਕੋਈ ਧਰਮ ਦੇ ਉੱਤੇ ਗੱਲ ਨਹੀਂ ਸਨ ਕਰਦੇ। ਉਹਨਾਂ ਦੇ ਵਿੱਚ ਕੋਈ ਵੈਰ ਵਟਾਵ ਦੀ ਜਿਹੜੀ ਗੱਲ ਹੈ ਉਹ ਨਹੀਂ ਕਰਦੇ। ਉਹ ਇਹ ਨਹੀਂ ਸਨ ਕਹਿੰਦੇ ਕਿ ਤੁਸੀਂ ਇਹ ਮਜ਼ਹਬ ਜਿਹੜਾ ਹੈ ਇਖਤਿਆਰ ਕਰ ਲਓ ਜਾਂ ਇਹ ਮਜ਼ਹਬ ਚੰਗਾ ਹੈ ਤੇ ਇਹ ਮਜ਼ਹਬ ਮੰਦਾ ਹੈ। ਮੈਂ ਤੁਹਾਨੂੰ ਬੁੱਲੇ ਸ਼ਾਹ ਹੋਰਾਂ ਦੀ ਜੇ ਤੁਸੀਂ ਸ਼ਾਇਰੀ ਪੜ੍ਹੋ ਤੇ ਉਹਦੇ ਵਿੱਚੋਂ ਉਹਨਾਂ ਦਾ ਇਹ ਜਿਹੜਾ ਸੈਕੂਲਰ ਹੋਣਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਵਾਜ਼ਿਹ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਬਾ ਜੀ ਤੁਸੀਂ ਕੌਣ ਹੋ, ਤਾਂ ਉਹਨਾਂ ਨੇ ਕਿਹਾ ਹਿੰਦੂ ਨਾ ਨਹੀਂ ਮੁਸਲਮਾਨ, ਤਰਿੰਜਣ ਬਈਏ ਤਾਜ ਅਭਿਮਾਨ। ਉਹਨਾਂ ਨੇ ਕਿਹਾ ਕਿ ਮੈਂ ਨਾ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ। ਅਸੀਂ ਤਰਿੰਜਣ ਦੇ ਵਿੱਚ ਜਿਹੜਾ ਬੈਠੇ ਹੈ ਨਾ ਉਹ ਹਰ ਕਿਸਮ ਦਾ ਜਿਹੜਾ ਤਕੱਬਰ ਹੈ, ਗੁਰੂਰ ਜਿਹੜਾ ਹੈ ਨਾ ਉਹਨੂੰ ਛੱਡ ਕੇ ਉਹਨੂੰ ਤਿਆਗ ਕੇ ਜਿਹੜਾ ਹੈ ਉਹ ਅਸੀਂ ਬੈਠੇ ਹਾਂ। ਤਰਿੰਜਣ ਜਿਹੜਾ ਹੁੰਦਾ ਹੈ ਉਹ ਵੇੜਾ ਜਿਹਦੇ ਵਿੱਚ ਕੁੜੀਆਂ ਚਰਖਾ ਡਾ ਕੇ ਜਿਸ ਵੇਲੇ ਬਹਿ ਜਾਂਦੀਆਂ ਨੇ ਨਾ ਉਹ ਵੇੜਾ ਫਿਰ ਜਿਹੜਾ ਨਾ ਤਰਿੰਜਣ ਦੀ ਸ਼ਕਲ ਜਿਹੜਾ ਹੈ ਉਹ ਇਖਤਿਆਰ ਕਰ ਲੈਂਦਾ। ਇਹਨੂੰ ਤੁਸੀਂ ਇੱਕ ਘਰੇਲੂ ਜਿਹੜਾ ਹੈ ਕਾਟੇਜ ਇੰਡਸਟਰੀ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ। ਸੋ ਇਹ ਜਿਹੜੀ ਕਾਟੇਜ ਇੰਡਸਟਰੀ ਹੈ ਨਾ ਜੀ ਇਹ ਚੱਲ ਨਹੀਂ ਸਕਦੀ ਜੇ ਤੁਸੀਂ ਉੱਥੇ ਬੈਠ ਕੇ ਧਰਮ ਦੀ ਜਿਹੜੀ ਗੱਲ ਹੈ ਨਾ ਉਹ ਛੇੜਦੇ ਹੋ। ਕਿਉਂਕਿ ਜਿਸ ਵੇਲੇ ਤੁਸੀਂ ਧਰਮ ਦੀ ਗੱਲ ਛੇੜੋਗੇ ਤੁਸੀਂ ਕਹੋਗੇ ਜੀ ਮੇਰਾ ਧਰਮ ਜਿਹੜਾ ਨਾ ਉਹ ਸੱਚਾ ਹੈ, ਮੇਰਾ ਧਰਮ ਜਿਹੜਾ ਜੀ ਉਹਨੂੰ ਯਾਦ ਦਿਵਾਉਣ ਵਾਲਾ ਹੈ, ਤੇ ਜੇ ਤੁਸੀਂ ਮੇਰੇ ਧਰਮ ਦੇ ਨਹੀਂ ਤੇ ਫਿਰ ਤੁਸੀਂ ਕਾਫਰ ਹੋ, ਤੁਸੀਂ ਤੇ ਜਿਹੜਾ ਨਾ ਬਿਲਕੁਲ ਜਿਹੜਾ ਨਾ ਉਹ ਸਾਡੇ ਤੋਂ ਗਏ ਗੁਜ਼ਰੇ ਹੋ। ਸੋ ਉਹਨਾਂ ਨੇ ਕਿਹਾ ਕਿ ਤਰਿੰਜਣ ਜਿਹੜਾ ਹੈ, ਤਰਿੰਜਣ ਤੋਂ ਮੁਰਾਦ ਇੱਥੇ ਉਹ ਸ਼ਾਇਰੀ ਦੇ ਵਿੱਚ ਉਹਨਾਂ ਦੀ ਮੁਰਾਦ ਸਮਾਜ ਹੈ, ਮਾਹੌਲ ਹੈ, ਦੁਨੀਆ ਹੈ ਜਿਹੜੀ ਹੈ ਨਾ ਇਹ ਦੁਨੀਆ ਜਿਹੜੀ ਹੈ ਇਹ ਗੁਰੂਰ ਤਕੱਬਰ ਦੇ ਨਾਲ ਨਹੀਂ ਚੱਲਦੀ, ਇਹ ਹੰਕਾਰ ਦੇ ਨਾਲ ਜਿਹੜਾ ਹੈ ਨਹੀਂ ਚੱਲਦੀ, ਬਲਕਿ ਔਰ ਇਹ ਮਸਲਨ ਆਪਣੇ ਆਪ ਨੂੰ ਹਿੰਦੂ ਜਾਂ ਮੁਸਲਮਾਨ ਕਹਿ ਕੇ ਜਿਹੜਾ ਹੈ ਇਹ ਨਹੀਂ ਚੱਲਦੀ। ਇਹ ਚੱਲੇਗੀ ਤੇ ਇੱਕ ਇਨਸਾਨ ਦੇ ਤੌਰ ਤੇ ਜਿਹੜਾ ਹੈ ਨਾ ਜਦੋਂ ਤੁਸੀਂ ਇਨਸਾਨ ਬਣੋਗੇ ਉਸ ਦੇ ਤੌਰ ਤੇ ਜਿਹੜਾ ਹੈ ਆਪਣੇ ਆਪ ਨੂੰ ਇਨਸਾਨ ਡਿਕਲੇਅਰ ਕਰੋਗੇ ਫਿਰ ਜਿਹੜਾ ਹੈ ਨਾ ਇਹ ਜਿਹੜੀ ਇਹ ਚੱਲੇਗੀ। ਹਿੰਦੂ ਨਾ ਨਹੀਂ ਮੁਸਲਮਾਨ, ਤਰਿੰਜਣ ਬਈਏ ਤਾਜ ਅਭਿਮਾਨ।
ਸੁੰਨੀ ਨਾ ਨਹੀਂ ਹਮ ਸ਼ੀਆ ਸੁਲੋ ਕੁਲ ਕਾ ਮਾਰਗ ਲਿਆ। ਹੁਣ ਜੇ ਤੁਸੀਂ ਮੁਸਲਮਾਨ ਬਣ ਜਾਂਦੇ ਹੋ, ਫਿਰ ਤੁਹਾਨੂੰ ਪੁੱਛਿਆ ਜਾਏਗਾ ਕਿ ਤੁਸੀਂ ਸ਼ੀਆ ਕੋਈ ਸੁੰਨੀ ਹੋ। ਮਤਲਬ ਮਾਮਲਾ ਜਿਹੜਾ ਹੈ ਉਹ ਕਿਸੇ ਜਗ੍ਹਾ ਤੇ ਰੁਕਦਾ ਨਹੀਂ ਹੈ, ਔਰ ਇਹ ਇੱਕ ਜਿਹੜੀ ਲੜਾਈ ਹੈ ਨਾ, ਉਹ ਬਣੀ ਰਹਿੰਦੀ ਹੈ ਕਿ ਬੰਦਾ ਚਲੋ ਮੁਸਲਮਾਨ ਹੋ ਗਿਆ ਹੈ, ਹੁਣ ਕੀ ਤੁਸੀਂ ਆਪਣਾ ਸ਼ੀਆ ਕਿ ਸੁੰਨੀ ਹੋ। ਅੱਛਾ, ਹੁਣ ਜੇ ਤੁਸੀਂ ਕਹੋ ਜੀ ਮੈਂ ਸੁੰਨੀ ਹਾਂ ਤੇ ਸ਼ੀਆਂ ਦੇ ਨੇੜੇ, ਫਿਰ ਤੁਸੀਂ ਜਿਹੜਾ ਨਾ ਮੁਸਲਮਾਨ ਨਹੀਂ। ਜੇ ਤੁਸੀਂ ਕਹੋ ਜੀ ਮੈਂ ਸ਼ੀਆ ਵਾਂ ਤੇ ਫਿਰ ਸੁੰਨੀਆਂ ਦੇ ਨਜ਼ਦੀਕ ਜਿਹੜਾ ਨਾ ਤੁਸੀਂ ਉਹ ਉਹਨਾਂ ਦੇ ਨੇੜੇ ਨਹੀਂ ਤੁਸੀਂ ਢੁੱਕ ਸਕਦੇ। ਸੋ ਗੱਲ ਜਿਹੜੀ ਉਹ ਕਿਸੇ ਜਗ੍ਹਾ ਤੇ ਮੁੱਕਦੀ ਨਹੀਂ ਆ। ਤੇ ਮੁੱਕਦੀ ਕਿੱਥੇ ਹੈ? ਉਹ ਹੈ ਸੁਲਹ ਕੁਲ। ਇਹ ਅਸਲ ਗੱਲ ਹੈ ਜਿਹੜੀ ਉਹਨਾਂ ਨੇ ਕੀਤੀ, ਸੁਲਹ ਕੁਲ, ਕਿ ਹਰ ਇੱਕ ਦੇ ਨਾਲ ਜਿਹੜੀ ਹੈ ਉਹ ਸੁਲਹ, ਤੇ ਹਰ ਇੱਕ ਦੇ ਨਾਲ ਜਿਹੜੀ ਸੁਲਹ ਵੀ, ਇਹਦਾ ਮੈਥਡ ਕੀ ਹੈ, ਇਹਦਾ ਤਰੀਕਾ ਕੀ ਹੈ, ਇਹਦੀ ਮੈਥਡੋਲੋਜੀ ਕੀ ਹੈ। ਕਿਉਂਕਿ ਕੋਈ ਵੀ ਸਮਾਜ ਜਿਹੜਾ ਹੈ ਉਹਨੇ ਕਿਸੇ ਇੱਕ ਨਿਜ਼ਾਮ ਦੇ ਤਹਿਤ ਚੱਲਣਾ ਹੁੰਦਾ ਹੈ, ਇੱਕ ਸਿਸਟਮ ਦੇ ਤਹਿਤ ਉਸਨੇ ਜਿਹੜਾ ਹੈ ਨਾ ਉਹ ਚੱਲਣਾ ਹੁੰਦਾ ਹੈ। ਤੇ ਉਹ ਬਾਬਾ ਜੀ ਨੇ ਨਾ ਬਿਲਕੁਲ ਪੂਰੀ ਤਰ੍ਹਾਂ ਡਾਇਰੈਕਸ਼ਨ ਜਿਹੜੀ ਹੈ ਉਹ ਦੇ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਮਜ਼ਾਹਬ ਨੇ ਇਹ ਹੁੰਦੇ ਨੇ, ਔਰ ਇਹ ਹੋ ਸਕਦਾ ਹੈ ਕਿ ਇਹਦੇ ਵਿੱਚੋਂ ਕਿਸੇ ਨੂੰ ਕੋਈ ਜਿਹੜਾ ਹੈ ਕੋਈ ਫਾਇਦਾ ਜਿਹੜਾ ਹੈ ਉਹ ਮਿਲ ਰਿਹਾ ਹੋਵੇ, ਲੇਕਿਨ ਇਸ ਨੂੰ ਤੁਸੀਂ ਆਪਣੀ ਜ਼ਾਤ ਤੱਕ ਜਿਹੜਾ ਹੈ ਮਹਿਦੂਦ ਰੱਖੋ। ਇਹ ਜੋ ਵੀ ਤੁਹਾਨੂੰ ਚੱਸ ਮਿਲਦੀ ਹੈ, ਜੋ ਤੁਹਾਨੂੰ ਫਾਇਦਾ ਮਿਲਦਾ ਉਹ ਤੁਸੀਂ ਲਵੋ, ਲੇਕਿਨ ਇਹਨੂੰ ਅਸੀਂ ਦੂਸਰੇ ਦੇ ਉੱਤੇ ਜਿਹੜਾ ਹੈ ਉਹ ਮੁਸੱਲਤ ਨਹੀਂ ਕਰਨਾ। ਤੋ ਜਿਹੜਾ ਸਿਸਟਮ, ਜਿਹੜਾ ਨਿਜ਼ਾਮ ਹੈ, ਉਹਦੇ ਵਿੱਚ ਕੋਈ ਰਾਜ ਸੱਥ ਹੁੰਦੀ ਹੈ, ਕੋਈ ਜਿਹੜਾ ਨਾ ਇਕਤਦਾਰ ਹੁੰਦਾ ਹੈ। ਉਹ ਜਿਹੜਾ ਇਕਤਦਾਰ ਹੈ ਉਸ ਦੇ ਵਿੱਚ ਮਜ਼ਹਬ ਦਾ ਜਿਹੜਾ ਹੈ ਨਾ ਕੋਈ ਅਮਲ ਦਖਲ ਜਿਹੜਾ ਨਹੀਂ ਹੋਏਗਾ, ਬਲਕਿ ਉਹ ਜਿਹੜੀ ਸਟੇਟ ਹੈ, ਰਿਆਸਤ ਜਿਹੜੀ ਹੈ, ਉਹ ਸਾਰਿਆਂ ਨੂੰ ਜਿਹੜਾ ਹੈ ਇੱਕ ਸ਼ਹਿਰੀ ਦੇ ਤੌਰ ਤੇ ਜਿਹੜਾ ਹੈ ਉਹ ਦੇਖੇਗੀ। ਸ਼ਹਿਰੀ ਦਾ ਮਤਲਬ ਹੈਗਾ ਕਿ ਉਹਦੇ ਹਕੂਕ ਨੇ, ਉਹ ਸਿਸਟਮ ਦੇ ਵਿੱਚ ਆਪਣੇ ਵਜੂਦ ਦੇ ਬਾਰੇ ਕੋਈ ਗੱਲ ਕਰ ਸਕਦਾ ਹੈ, ਆਪਣੇ ਹਕੂਕ ਦੇ ਬਾਰੇ ਕੋਈ ਗੱਲ ਕਰ ਸਕਦਾ ਹੈ। ਕੋਈ ਕਾਨੂੰਨ ਜਿਹੜਾ ਹੈ ਉਹ ਗਲਤ ਬਣਿਆ ਹੈ ਜਾਂ ਅੱਗੇ ਸਮਾਜ ਦੇ ਅੱਗੇ ਵਧਣ ਦੇ ਵਿੱਚ ਰੁਕਾਵਟ ਹੈ, ਤਾਂ ਉਹਨੂੰ ਦੂਰ ਕਰਨ ਦੀ, ਉਹਨੂੰ ਮੁਕਾਉਣ ਦੀ ਜਿਹੜੀ ਹੈ ਉਹ ਗੱਲ ਕਰ ਸਕਦਾ ਹੈ। ਨਵੇਂ ਕਾਨੂੰਨ ਬਣਾਉਣ ਦੀ ਜਿਹੜੀ ਕਿ ਅੱਜ ਵੇਲੇ ਦੇ ਨਾਲ ਜਿਹੜਾ ਹੈ ਉਹ ਟੁਰ ਸਕੇ, ਉਹਨੂੰ ਬਣਾਉਣ ਦੀ ਜਿਹੜੀ ਨਾ ਉਹ ਗੱਲ ਕਰ ਸਕਦਾ ਹੈ। ਇਸੇ ਤਰ੍ਹਾਂ ਕਿਉਂਕਿ ਇਹ ਮਜ਼ਹਬ ਦੇ, ਧਰਮ ਦੇ, ਜਿੱਥੇ ਵੀ ਤੁਸੀਂ ਅਗਰ ਧਰਮ ਨੂੰ ਲਾਗੂ ਕਰੋਗੇ, ਉੱਥੇ ਦੇ ਇੱਕ ਗਲੀ ਦੇ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਜਿਹੜਾ ਨਾ ਉਹ ਇਕੱਠੇ ਨਹੀਂ ਰਹਿ ਸਕਦੇ। ਸੋ ਉਹਨਾਂ ਨੂੰ ਇਕੱਠਿਆਂ ਰਹਿਣ ਲਈ ਵੀ ਇਹ ਕਹਿਣਾ ਪਏਗਾ ਕਿ ਭਾਈ ਤੁਸੀਂ ਜਿਹੜਾ ਹੈ ਇਹ ਜਿਹੜੀ ਇਬਾਦਤ ਨੇ ਜਾਂ ਜੋ ਵੀ ਤੁਹਾਡਾ ਧਰਮ ਹੈ ਉਹਨੂੰ ਤੁਸੀਂ ਆਪਣੀ ਜ਼ਾਤ ਤੱਕ ਰੱਖੋ, ਔਰ ਉਹਦੇ ਵਿੱਚ ਤੁਸੀਂ ਜਿਹੜਾ ਹੈ ਉਹ ਆਜ਼ਾਦ ਹੋ। ਇਸੇ ਤਰ੍ਹਾਂ ਜਿਹੜੀਆਂ ਸੈਕੂਲਰ ਸਟੇਟਾਂ ਨੇ ਉਹ ਬਿਲਕੁਲ ਤਹੱਫੁਜ਼ ਦਿੰਦੀਆਂ ਨੇ ਆਪਣੇ ਮਜ਼ਹਬ ਦੇ ਮੁਤਾਬਕ ਇਬਾਦਤ ਕਰਨ ਦਾ, ਔਰ ਜੋ ਵੀ ਉਹਨਾਂ ਦੀ ਰਸਮ ਰਿਵਾਜ ਹੈ ਉਹਨਾਂ ਨੂੰ ਨਿਭਾਉਣ ਦਾ, ਉਹਦੇ ਵਿੱਚ ਜਿਹੜੀ ਸਟੇਟ ਹੈ ਉਹ ਹੈਲਪਫੁਲ ਹੁੰਦੀ ਹੈ। ਲੇਕਿਨ ਜਿਹੜੇ ਸਟੇਟ ਦੇ ਜਿਹੜੇ ਕਨਸਟੀਟਿਊਸ਼ਨ ਹੁੰਦਾ ਹੈ, ਉਸ ਦੇ ਜਿਹੜੇ ਕਾਨੂੰਨ ਹੁੰਦੇ ਨੇ, ਉਹਦੇ ਵਿੱਚ ਜਿਹੜਾ ਮਜ਼ਹਬ ਹੈ ਉਸ ਦਾ ਕੋਈ ਅਮਲ ਦਖਲ ਨਹੀਂ ਹੁੰਦਾ। ਇਹੋ ਹੀ ਵਜ੍ਹਾ ਹੁੰਦੀ ਹੈ ਕਿ ਉਹ ਜਿਹੜੇ ਕਵਾਨੀਨ ਨੇ ਉਹ ਆਪਣਾ ਬਦਲਦੇ ਰਹਿੰਦੇ ਨੇ। ਜੇ ਤੁਸੀਂ ਧਰਮ ਨੂੰ ਮਸਲ ਕੇ ਅਗਰ ਬੁਨਿਆਦ ਬਣਾਓਗੇ, ਤੇ ਧਰਮ ਜਿਹੜਾ ਹੈ ਉਸ ਦੇ ਜਿਹੜੇ ਕਾਇਦੇ ਜ਼ਾਬਤੇ ਨੇ ਉਹ ਨਹੀਂ ਬਦਲਦੇ, ਉਹਨਾਂ ਦੇ ਜਿਹੜੇ ਕਾਇਦੇ ਜ਼ਾਬਤੇ ਨੇ ਉਹ ਕਿਆਮਤ ਤੱਕ ਲਈ ਹੁੰਦੇ ਨੇ। ਸੋ ਜਿਹੜੇ ਇਨਸਾਨ ਦੇ ਬਣਾਏ ਹੋਏ ਕਵਾਨੀਨ ਨੇ ਉਹ ਸਿਰਫ ਕੁਝ ਦੇਰ ਲਈ ਚੱਲਦੇ ਨੇ, ਅੱਗੇ ਸਮਾਜ ਦੀਆਂ ਜਿਹੜੀਆਂ ਲੋੜਾਂ ਨੇ ਉਹ ਹੋਰ ਹੋ ਜਾਂਦੀਆਂ ਨੇ। ਲਿਹਾਜ਼ਾ ਉਹਨਾਂ ਲੋੜਾਂ ਦੀ ਪੂਰਤੀ ਲਈ ਇਨਸਾਨ ਫਿਰ ਆਪਣੇ ਬਣਾਏ ਹੋਏ ਕਵਾਨੀਨ ਨੂੰ ਆਪ ਹੀ ਤਬਦੀਲ ਕਰਦਾ ਹੈ ਆਪਣੇ ਫਾਇਦੇ ਵਾਸਤੇ, ਔਰ ਆਪਣਾ ਜਿਹੜਾ ਪੂਰਾ ਸਮਾਜ ਹੁੰਦਾ ਹੈ ਉਸ ਕੁੱਲ ਸਮਾਜ ਦੇ ਫਾਇਦੇ ਵਾਸਤੇ ਜਿਹੜਾ ਹੈ ਉਹ ਉਸ ਨੂੰ ਤਬਦੀਲ ਕਰਦਾ ਹੈ, ਕਿਉਂਕਿ ਉਸ ਨੂੰ ਇਹ ਤਬਦੀਲ ਕਰਨ ਦੀ ਆਜ਼ਾਦੀ ਹੁੰਦੀ ਹੈ। ਸੋ ਉਸ ਨੇ ਜਿਹੜਾ ਢੰਗ ਜਿਹੜਾ ਇਖਤਿਆਰ ਕੀਤਾ ਹੈ ਉਹ ਇਹ ਹੈ ਕਿ ਉਸ ਰਾਜ ਸੱਥਾ ਦੇ ਵਿੱਚ, ਇਕਤਦਾਰ ਦੇ ਵਿੱਚ ਲੋਕਾਂ ਦੇ ਆਪਣੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਆਣਗੇ, ਤੇ ਉਹ ਆ ਕੇ ਲੋਕਾਂ ਦੀ ਬਿਹਤਰੀ ਵਾਸਤੇ ਜਿਹੜੀ ਹੈ ਉਹ ਕਾਨੂੰਨ ਸਾਜ਼ੀ ਕਰਨਗੇ। ਪਾਰਲੀਮੈਂਟ ਦਾ ਜਿਹੜਾ ਮੁੱਢਲਾ ਕੰਮ ਹੁੰਦਾ ਨਾ ਉਹ ਕਾਨੂੰਨ ਸਾਜ਼ੀ ਹੀ ਕਰਨਾ ਹੁੰਦਾ ਹੈ। ਸੋ ਉਹ ਚੂੰਕਿ ਲੋਕਾਂ ਦੇ ਵਿੱਚੋਂ ਜਾਂਦੇ ਨੇ, ਉਹ ਲੋਕਾਂ ਦੇ ਕਰੀਬ ਹੁੰਦੇ ਨੇ, ਉਹ ਲੋਕਾਂ ਦੀਆਂ ਲੋੜਾਂ ਤੋਂ, ਸਮਾਜ ਦੀਆਂ ਲੋੜਾਂ ਤੋਂ ਉਹ ਵਾਕਿਫ ਹੁੰਦੇ ਨੇ, ਤੇ ਉਹ ਫਿਰ ਉਸ ਦੇ ਮੁਤਾਬਕ ਜਾ ਕੇ ਉਹ ਜਿਹੜੇ ਆਈਨ ਹੈ, ਕਾਨੂੰਨ ਹੈ, ਉਸ ਨੂੰ ਜਿਹੜਾ ਹੈ ਉਹ ਤਬਦੀਲ ਜਿਹੜਾ ਹੈ ਉਹ ਕਰਦੇ ਰਹਿੰਦੇ ਨੇ। ਤੇ ਜਿੱਥੇ ਜਿੱਥੇ ਇਨਸਾਨਾਂ ਨੂੰ ਇਹ ਖੁੱਲ੍ਹ ਜ਼ਿਆਦਾ ਮਿਲੀ ਹੈ, ਉਹ ਸਮਾਜ ਜਿਹੜੇ ਨੇ ਉਹ ਬਹੁਤ ਛੇਤੀ ਅੱਗੇ ਵੱਧ ਗਏ ਨੇ ਔਰ ਤਰੱਕੀ ਕਰ ਗਏ ਨੇ। ਉੱਥੇ ਲੋਕ ਸੁਖੀ ਸਾਂਝ ਨੇ ਬਨਿਸਬਤ ਉਹਨਾਂ ਲੋਕਾਂ ਦੇ ਜਿਹੜੇ ਕਿ ਸੈਕੂਲਰ ਸਟੇਟਾਂ ਨਹੀਂ ਨੇ। ਤੇ ਕਹਿੰਦੇ ਨੇ ਕਿ ਇਨਸਾਨ ਦੇ ਕੋਲ ਅਕਲ ਹੈ,
ਜੇ ਬੰਦਾ ਘੋੜੀ ਨਾ ਚੜਿਆ ਹੋਵੇ ਤੇ ਜਿਹੜਾ ਘੋੜੀ ਚੜਿਆ ਹੋਵੇ ਉਸ ਨੂੰ ਵੇਖ ਲੈਣਾ ਚਾਹੀਦਾ। ਬੰਦਾ ਭਾਵੇਂ ਆਪ ਨਾ ਵਿਆਹਿਆ ਹੋਵੇ ਲੇਕਿਨ ਘੋੜੀ ਚੜ੍ਹੇ ਤੇ ਉਸਨੇ ਜਿਹੜਾ ਨਾ ਲੋਕ ਦੇਖੇ ਹੁੰਦੇ ਨੇ। ਮਤਲਬ ਹੈਗਾ ਕਿ ਜਿਹੜਾ ਅੱਜ ਤੇ ਜਿਹੜੀ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਔਰ ਆਈਟੀ ਦੀ ਮਦਦ ਦੇ ਨਾਲ ਦੁਨੀਆ ਜਿਹੜੀ ਇੱਕ ਗਲੋਬ ਦੀ ਸ਼ਕਲ ਦੇ ਵਿੱਚ ਜਿਹੜਾ ਤਬਦੀਲ ਹੋ ਗਈ ਹੈ। ਹੁਣ ਹਰ ਕੋਈ ਦੁਨੀਆ ਨੂੰ ਜਿਹੜਾ ਹੈ ਉਹ ਦੇਖ ਸਕਦਾ ਹੈ, ਤੇ ਜੇ ਦੇਖ ਕੇ ਵੀ ਅਸੀਂ ਆਪਣੀ ਮੱਤ ਨਹੀਂ ਉਸ ਤੋਂ ਮੱਤ ਨਹੀਂ ਲੈਂਦੇ ਤੇ ਫਿਰ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਜਿਹੜਾ ਹੈ ਉਹ ਇਨਸਾਨ ਵੀ ਹਾਂ ਕਿ ਨਹੀਂ, ਕਿਉਂਕਿ ਇਨਸਾਨ ਜਿਹੜਾ ਹੈ ਉਹ ਸੋਚਣ ਦੇ ਨਾਲ ਹੈ, ਔਰ ਇਨਸਾਨ ਜਿਹੜਾ ਹੈ ਉਹ ਸੋਚਦਾ ਹੈ, ਔਰ ਸੋਚਦਾ ਹੈ ਆਪਣੇ ਆਲ ਦੁਆਲਾ ਜਿਹੜਾ ਹੈ ਉਸ ਨੂੰ ਤਬਦੀਲ ਕਰਦਾ ਹੈ, ਔਰ ਉਹ ਉਸ ਵੇਲੇ ਤੱਕ ਉਹ ਆਪਣਾ ਆਲ ਦੁਆਲਾ ਤਬਦੀਲ ਨਹੀਂ ਹੋ ਸਕਦਾ ਜਦ ਤੱਕ ਬੰਦਾ ਜਿਹੜਾ ਹੈ ਨਾ ਸੋਚੇ ਨਾ। ਤੇ ਸੋਚਣ ਲਈ ਹੁਣ ਬੰਦੇ ਕੋਲ ਮਟੀਰੀਅਲ ਬਹੁਤ ਹੈ, ਉਸ ਕੋਲ ਜਾਣਕਾਰੀ ਬਹੁਤ ਹੈ, ਹਕੀਕਤਾਂ ਉਸ ਦੇ ਸਾਹਮਣੇ ਜਿਹੜੀਆਂ ਨੇ ਖੜੀਆਂ ਨੇ, ਉਹਨਾਂ 'ਤੇ ਕੋਈ ਪਰਦਾ ਨਹੀਂ ਹੈ। ਤੇ ਸਾਨੂੰ ਵੀ ਜਿਹੜਾ ਹੈ ਇਸ ਜਿਹੜਾ ਨਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ। ਜਦ ਤੱਕ ਅਸੀਂ ਅਕਲ ਨੂੰ ਹੱਥ ਨਹੀਂ ਮਾਰਾਂਗੇ ਉਨੀ ਦੇਰ ਤੱਕ ਅਸੀਂ ਦੁਨੀਆ ਦੇ ਨਾਲ ਮਿਲ ਕੇ ਨਹੀਂ ਚੱਲ ਸਕਦੇ। ਅਗਲੇ ਸਤਵਾਰੇ ਫਿਰ ਤੁਹਾਡੀ ਸੇਵਾ ਦੇ ਵਿੱਚ ਅੱਜ ਦੀ ਗੱਲ ਲੈ ਕੇ ਹਾਜ਼ਰ ਹੋਵਾਂਗੇ। ਜਾਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਇਸ 'ਤੇ ਟਿੱਪਣੀ ਦਿਓ, ਰਾਏ ਦਿਓ, ਕਮੈਂਟ ਕਰੋ, ਤੇ ਨਾਲ ਦੀ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਸ ਨੂੰ ਜ਼ਰੂਰ ਦਬਾਓ। ਕੁਲ ਦਾ ਭਲਾ ਤੇ ਕੁਲ ਦੀ ਖੈਰ।